अस्सलाम वालेकुम जी, सत श्री अकाल, प्रणाम दोस्तों। मैं नासर खसाना, तुसीं देख रहे हो पंजाबी चैनल एक पिंड पंजाब का। साढ़े को आए जी चढ़ते पंजाब तो ਪ੍ਰਾਹੁਣੇ ਸਰਦਾਰ ਬਲਰਾਜ ਸਿੰਘ ਸੰਧੂ ਸਾਹਿਬ। ਅੱਜ ਅਸੀਂ ਜਾਣਾ ਜੀ ਪੰਜਾ ਸਾਹਿਬ ਦਰਬਾਰ ਸਾਹਿਬ, ਤੇ ਨਾਸ਼ਤੇ ਤੋਂ ਅਸੀਂ ਆਪਣੇ ਵਲੌਗ ਦਾ ਆਗਾਜ਼ ਕਰਦੇ ਹਾਂ ਜੀ। ਤੇ ਇਹਨਾਂ ਨੂੰ ਪੁੱਛਦੇ ਵੀ ਪੰਜਾਬੀ ਨਾਸ਼ਤੇ ਤੁਹਾਨੂੰ ਕਿਹੋ ਜਿਹੇ ਲੱਗੇ, ਦੱਸੋ ਜੀ ਜ਼ਰਾ। ਕੋਈ ਬਹੁਤਾ ਹੈਵੀ ਤਾਂ ਨਹੀਂ ਕੰਮ? ਹੁਣ ਸਾਰਾ ਸਾਹਮਣੇ ਹੀ ਆ। ਮੱਖਣ ਦਾ ਭਰਿਆ ਕੋਲਾ ਦਹੀਂ ਆ, ਹਾਂ ਉਧਰ ਖਾਂਡਿਆ, ਹਾਂ ਇੱਧਰ ਸਬਜ਼ੀ ਆ, ਸਬਜ਼ੀ ਜਿਹੜੀ ਤੁਸੀਂ ਖਾਂਦੇ ਆ ਜੀ। ਇੱਧਰ ਸ਼ੱਕਰ ਆ। ਹਾਂ, ਇੱਕ ਪਿੰਡ ਪੰਜਾਬ ਦੇ ਕੱਪ 'ਚ ਹੈ। ਹਾਂ ਹਾਂਜੀ, ਪਰੌਂਠਾ ਦੇ ਏਡਾ ਵੀ ਸਾਡਾ ਸਾਰਾ ਟੱਬਰ ਵੀ ਖਾਵੇ ਮੇਰਾ ਵਾਜੂਗਾ। ਇਹ ਏਡੇ ਏਡੇ ਪਰੌਂਠੇ ਖਾਂਦੇ ਆ। ਵਾਲੇਕੁਮ ਸਲਾਮ ਜੀ। ਆ ਭਾਈ ਆ ਗਏ ਜੀ ਮੇਰੇ ਸਰਦਾਰ ਸਾਹਿਬ ਨੂੰ ਮਿਲਣ। ਜ਼ਿਆਦਾ ਸੇਵਾ ਕਰਦੇ ਆ। ਜਦੋਂ ਯੰਗ ਏਜ ਸੀ ਨਾ ਉਦੋਂ ਆਉਣਾ ਚਾਹੀਦਾ ਸੀ। ਇੰਨੀ ਖੁਰਾਕ ਮੈਂ ਉਦੋਂ ਖਾ ਸਕਦਾ ਸੀ। ਹੁਣ ਤਾਂ ਬਸ ਟਾਈਮ। ਚਲੋ ਕੋਈ ਨਹੀਂ ਜੀ, ਹਾਂ, ਬੁੱਤਾ ਲਾਓ ਥੋੜਾ ਥੋੜਾ ਕਰਕੇ। ਹੈ ਬਹੁਤ ਬਹੁਤ ਸ਼ੁਕਰਾਨਾ ਇਹਨਾਂ ਦਾ, ਇੰਨਾ ਕੋਈ ਨਹੀਂ ਜੀ। ਸੇਵਾ ਕਰਦੇ ਆ। ਤੇ ਸਾਡੀ ਤੁਸੀਂ ਕੱਲ ਨੂੰ, ਅਸੀਂ ਜਦੋਂ ਜਾਵਾਂਗੇ ਚੜ੍ਹਦੇ। ਜਦੋਂ ਆਓਗੇ ਨਾ ਫੇਰ ਕਰਾਂਗੇ। ਠੀਕ ਹੋ ਗਿਆ ਜੀ। ਹਾਂਜੀ, ਆਪਾਂ ਹੁਣ ਕੱਲਰ ਕਹਾਰ ਦੀਆਂ ਪਹਾੜੀਆਂ ਜਿਹੜੀਆਂ ਚੜ੍ਹਨੀਆਂ ਸ਼ੁਰੂ ਕਰਤੀਆਂ ਜੀ। ਇਹ ਤੁਹਾਨੂੰ ਨਜ਼ਰ ਆ ਰਹੇ ਆ ਪਹਾੜ। ਉਹ ਇੱਕ ਉੱਪਰ ਦਰਬਾਰ ਜਿਹਾ ਵੀ ਬਣਿਆ ਨਜ਼ਰ ਆ ਰਿਹਾ, ਲੇਕਿਨ ਕਾਫੀ ਦੂਰ ਆ ਇੱਧਰਲੀ ਸਾਈਡ ਤੋਂ ਵੀ। ਹਾਂਜੀ, ਸ਼ਾਦਰ ਪਹਾੜੀਆਂ ਦੇ ਉੱਤੇ ਘਰ ਇਸੇ ਤਰ੍ਹਾਂ ਹੀ ਦਿੱਤੇ ਆ। ਇੱਥੇ ਵੀ ਵੇਲੇ ਵੇਲੇ ਬਣਾਏ ਆ ਜੀ ਘਰ। ਖੁਸ਼ਕ ਪਹਾੜੀਆਂ ਪਰ ਉੱਤੇ ਸੜਕਾਂ ਉੱਪਰ ਤਾਂ ਹਾਂਜੀ। ਪਾਣੀ। ਹਾਂਜੀ, ਇਹ ਗੱਡੀਆਂ ਹੁਣ ਇੱਥੇ ਇਹਨਾਂ ਨੇ ਰੂਲ ਬਣਾ ਦਿੱਤਾ ਕਿ ਇੱਥੇ ਇਕੱਠੀਆਂ ਕਰਕੇ ਨਾ ਜੀ, ਫਿਰ ਉਹਨਾਂ ਨੂੰ ਲਾਉਂਦੇ ਆ ਆਪਣੀ ਨਿਗਰਾਨੀ ਨੇ। ਇੱਕ ਗੱਡੀ ਅੱਗੇ ਲੱਗ ਜਾਂਦੀ ਆ ਤੇ ਇੱਕ ਗੱਡੀ ਪਿੱਛੇ। ਇਹਦੇ ਨਾਲ ਇਹ ਫਰਕ ਪੈਂਦਾ ਕਿ ਜਿਹੜੇ ਅੱਗੇ ਸਪੀਡ ਮਾਰਦੇ ਸੀ ਨਾ ਓਵਰ, ਉਹ ਫਿਰ ਉਹਨਾਂ ਹਾਦਸਾ ਆਉਣ ਦੇ ਚਾਂਸਸ ਹੁੰਦੇ ਆ। ਇਹ ਬਚਾਓ ਲਈ ਹੁਣ ਕੰਨ ਥੋੜੇ ਥੋੜੇ ਬੰਦ ਹੋਣ ਲੱਗ ਪਏ। ਆਪਾਂ ਚੜਾਈ ਤੇ ਜਾ ਰਹੇ ਆ, ਉਹਦੇ ਨਾਲ ਨਾ ਕੰਨ ਜਿਹੜੇ ਸੂੰ ਸੂੰ ਕਰਨ ਲੱਗ ਪਏ ਆ। ਇਹ ਪਹਾੜੀ ਸਿਲਸਿਲਾ ਜੀ, ਮਤਲਬ ਕਾਫੀ ਇਹ ਕੱਟ ਵੱਢ ਕਰਕੇ ਮੋਟਰਵੇ ਬਣਾਈ ਸੀ। ਬੜਾ ਟਾਈਮ ਲੱਗਾ ਸੀ। ਇਹ ਆਹ ਟਾਇਰ ਲਗਾਏ ਹੋਏ ਆ ਪਾਲੀ ਸਾਈਡ ਤੇ। ਅਗਰ ਗੱਡੀ ਖੁਦਾ ਕਰਤਾ ਕਾਬੂ ਤੋਂ ਬਾਹਰ ਹੋਵੇ ਤਾਂ ਉਹ ਟਾਇਰਾਂ 'ਚ ਆ ਕੇ ਵਜੇ ਬਚਤ ਹੋ ਜਾਂਦੀ ਆ। ਫਿਰ ਇਹਨਾਂ ਨੇ ਥੋੜੇ ਜਿਹੇ ਸਾਈਡਾਂ ਤੇ ਕਰਕੇ ਵੀ ਬਣਾਏ ਹੋਏ ਆ। ਉਹ ਅਗਰ ਬ੍ਰੇਕਾਂ ਫੇਲ ਹੋ ਜਾਣ ਤੇ ਉਹਦੇ ਤੇ ਚੜਾ ਦਿੰਦੇ ਆ। ਇਹ ਪਹਾੜੀਆਂ ਜੀ, ਆ ਕੱਟ ਲੱਗੇ ਹੋਏ ਸਾਫ਼ ਨਜ਼ਰ ਆ ਰਹੇ ਆ। TCS ਵਾਲਿਆਂ ਦੀ ਵੈਨ ਜਾ ਰਹੀ ਹੈ ਜੀ। ਇਹ ਬੜੇ ਖੂਬਸੂਰਤ ਮਤਲਬ ਮਨਾਜ਼ਰ ਹੈ। ਜਿਹੜਾ ਬੰਦਾ ਪਹਿਲੀ ਦਫਾ ਆਉਂਦਾ ਜੀ, ਉਹ ਤਾਂ ਦੇਖਦਾ ਰਹਿ ਜਾਂਦਾ। ਬਿਲਕੁਲ ਬਿਲਕੁਲ। ਕਿ ਪਾਕਿਸਤਾਨ ਦਾ ਇਹ ਰੂਪ ਜਿਹੜਾ ਸਾਡੇ ਜਿੰਨੇ ਵੀ ਵਲੌਗਿੰਗ ਕਰਦੇ ਆ ਬੰਦੇ, ਉਹਨਾਂ ਨੂੰ ਦਿਖਾਉਣਾ ਚਾਹੀਦਾ ਆ। ਇਹ ਖੂਬਸੂਰਤ ਮਨਾਜ਼ਰ ਵੀ ਜਿਹੜੇ ਇਹਨਾਂ ਦਿਖਾਉਣੇ ਚਾਹੀਦੇ। ਅਟਰੈਕਟ ਕਰਦੇ, ਲੋਕਾਂ ਨੂੰ ਆਉਣ ਤੇ ਮਜਬੂਰ ਕਰਦੇ ਆ। ਹੁਣ ਆਹ ਦੇਖੋ ਨਾ, ਇਹ ਟਰਾਲੇ ਆ, ਇਹਦਾ ਕੋਈ ਮਸਲਾ ਬਣ ਗਿਆ ਇਸ ਕਰਕੇ ਖੜਾ ਕੀਤਾ ਆ। ਹਾਂ, ਇੱਥੇ ਕਿੰਨੀ ਸਪੀਡ ਤੇ ਜਾ ਸਕਦੇ? ਨਹੀਂ ਇੱਥੇ ਤਾਂ ਸਪੀਡ ਤੁਸੀਂ ਮਾਰ ਚੜਾਈ ਹੈ ਇੰਨੀ ਕਿੰਨੀ ਮਾਰ ਲੈਣ, ਲੇਕਿਨ ਆਸਤਾ ਜਿਹੜਾ ਥੱਲੇ ਉਤਰਨਾ, ਇਹ ਸਪੀਡ ਤਾਂ ਤੁਹਾਡੀ ਮਸਾਂ 40 ਤੱਕ ਵੀ ਹੋਣੀ ਚਾਹੀਦੀ। ਬੜੀ 40 ਤੋਂ ਥੋੜੀ 30 ਤੱਕ। ਠੀਕ ਹੈ ਨਾ। ਸਪੀਡ ਜਦੋਂ ਮਾਰੋਗੇ ਫਿਰ ਗੱਡੀ ਜਿਹੜੀ ਨਾ ਉਹ ਕਾਬੂ 'ਚ ਨਹੀਂ ਰਹਿੰਦੀ ਹੈਗੀ। ਚਲਾਨ ਵੀ ਕਰ ਦਿੰਦੇ ਆ। ਦੂਸਰਾ, ਆਮ ਵੈਸੇ ਨਾਰਮਲੀ ਪਲੇਨ ਪੱਧਰੀ ਜਗ੍ਹਾ ਤੇ ਜਿਹੜੀ ਨਾ ਉਹ 120 ਤੱਕ ਆ ਲਾਓ, ਤੇ ਬੜੀਆਂ ਗੱਡੀਆਂ ਨੂੰ 110 ਤੱਕ। ਆ ਦੇਖ ਲਓ ਕਿੱਡਾ ਪਿਆਰਾ ਸੀਨ ਹੈ। ਪਰ ਇੱਥੇ ਸਪੀਡ ਘਟਾਉਣੀ ਪੈਂਦੀ ਹੈ, ਨਹੀਂ ਤੇ ਘਟਾਣੀ ਪੈਂਦੀ, ਨਹੀਂ ਤਾਂ ਫਿਰ ਬੁੱਚੀ ਪਾ ਜੂਗੀ। ਹਾਂ, ਚਲਾਨ ਹੋ ਜੂਗਾ। ਚਲਾਨ ਤੋਂ ਹਟ ਕੇ ਤੁਹਾਡਾ ਨੁਕਸਾਨ ਵੀ ਹੋ ਸਕਦਾ। ਉਹ ਹੁਣ ਗੱਡੀ ਜਿਹੜੀ ਮਾੜੀਆਂ ਕਲਚ ਪਲੇਟਾਂ ਵਾਲੀਆਂ ਗੱਡੀਆਂ ਜਿਹੜੀਆਂ ਨਾ, ਉਹਨਾਂ ਦਾ ਕੰਮ ਹੋ ਜਾਂਦਾ, ਉਹ ਧੂਆਂ ਮਾਰ ਜਾਂਦੀਆਂ। ਗੱਡੀ ਪੂਰੀ ਫਿੱਟ ਹੋਣੀ ਚਾਹੀਦੀ ਇੱਥੇ। ਹੁਣ ਥੱਲੇ ਉਤਰਾਈ ਆ, ਉਸ ਤੋਂ ਬਾਅਦ ਫਿਰ ਚੜਾਈ ਸ਼ੁਰੂ ਹੋ ਜਾਣੀ। ਅਸੀਂ ਪਹੁੰਚੇ ਜੀ ਕੱਲਰ ਕਹਾਰ ਰੈਸਟ ਏਰੀਆ ਵਿੱਚ। ਇੱਥੇ ਅਸੀਂ ਤੁਹਾਨੂੰ ਦਿਖਾਣੇ ਆ ਵੀ ਕਿਹੜੀ ਕਿਹੜੀ ਚੀਜ਼ ਆ। ਆਉਣ ਵਾਲੇ ਜਿਹੜੇ ਸਾਡੇ ਟੂਰਿਸਟ ਆ ਉਹ ਵੀ ਇੱਥੇ ਇੰਜੋਏ ਕਰ ਸਕਦੇ। ਬੜਾ ਪਿਆਰਾ ਮਤਲਬ ਵਿਊ ਆ ਜੀ। ਆ ਦੇਖੋ ਆਲੇ ਦੁਆਲੇ ਪਹਾੜ ਆ। ਮਤਲਬ ਇਦਾਂ ਹੀ ਲੱਗਦਾ ਕਿ ਆਪਾਂ ਕਿਸੇ ਹੋਰ ਮੁਲਕ 'ਚ ਆ ਬੜੇ ਆ। ਕਿਹੋ ਜਿਹਾ ਤਜਰਬਾ ਰਿਹਾ ਜੀ ਤੁਹਾਡਾ? ਕੱਲਰ ਕਹਾਰ ਦਾ ਇਹ ਤੇ ਸਦਾ ਬਹਾਰ ਆ। ਸਦਾ ਬਹਾਰ। ਰੈਸਟ ਏਰੀਆ ਬਹੁਤ ਹੀ ਸ਼ਾਨਦਾਰ ਬਣਿਆ। ਹਾਂ, ਬਾਹਰਲੇ ਮੁਲਕ ਦੀ ਫੀਲਿੰਗ ਆਉਂਦੀ ਹੈ। ਹਾਂਜੀ ਹਾਂਜੀ। ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਨਹੀਂ, ਉਦੋਂ ਸਗੋਂ ਮਾੜੇ ਹੀ ਹੋਣਗੇ। ਉਹਨਾਂ ਤੋਂ ਵੀ ਵਧੀਆ ਆ, ਬਹੁਤ ਵਧੀਆ ਜੀ। ਹਾਂ, ਬਹੁਤ ਵਧੀਆ ਰੈਸਟ ਏਰੀਆ। ਔਰ ਹਰ ਇੱਕ ਤਰ੍ਹਾਂ ਦੀ ਇੱਥੇ ਖਾਣ ਪੀਣ ਦੀ ਸਹੂਲਤ ਆ। ਗੈਸ ਸਟੇਸ਼ਨ ਆ। ਹਾਂ, ਫਿਰ ਇੱਥੇ
ਸਫਾਈ ਬੜੀ ਹੈ। ਬਹੁਤ ਸਫਾਈ ਤਾਂ ਦੇਖੋ ਜੀ, ਪਾਕਿਸਤਾਨ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਤਕਰੀਬਨ ਬਹੁਤ ਜ਼ਿਆਦਾ ਸਫਾਈ ਹੁਣ ਹੋ ਰਹੀ ਆ। ਹਾਂ ਹੁਣ ਬਹੁਤ ਹੋ ਰਹੀ ਵੈਸੇ। ਹਾਂ, ਤੇ ਲਾਹੌਰ ਤਾਂ ਪਹਿਲਾਂ ਬਹੁਤ ਸਾਫ਼ ਸੀ। ਲਾਹੌਰ ਤਾਂ ਪਹਿਲੇ ਲਾਹੌਰ ਸੀ। ਹਾਂ, ਲਾਹੌਰ ਪਹਿਲਾਂ ਹੀ ਸਾਫ਼ ਆ, ਪਰ ਹੁਣ ਬਾਕੀ ਸ਼ਹਿਰਾਂ ਦੀ ਸਫਾਈ ਬਹੁਤ ਸਪੀਡ ਨਾਲ ਚੱਲ ਰਹੀ ਆ। ਹੁਣ ਮੇਰੇ ਖਿਆਲ ਕੋਈ ਚਾਹ ਚੂਹ ਆਪਾਂ ਪੀ ਲਈਏ। ਹੈ ਹਾਂ, ਬਣਦੀ ਆ ਬਿਲਕੁਲ, ਚਾਹ ਪੀਏ। ਆਪਣਾ ਹੁਣ ਡਰਾਈਵਰ ਵੀ ਥੋੜਾ ਜਿਹਾ ਨਾ ਉਹਨੂੰ ਕਾਇਮ ਕਰਨਾ, ਢਿੱਲਾ ਮਿੱਸਾ ਜਿਹਾ ਹੋਇਆ, ਉਹਨੂੰ ਕਾਇਮ ਕਰੀਏ। ਕਾਇਮ ਹੈ। ਹਾਂ, ਕਦੇ ਕਦੇ ਉਹਦੀ ਝਪਕੀ ਲੱਗਦੀ ਸੀ, ਲੱਗਦੀ ਸੀਗੀ ਉਹਦੀ, ਮੰਨਦਾ ਨਹੀਂ ਪਰ ਉਹ ਮੰਨਦਾ ਨਹੀਂ ਹੈਗਾ। ਹਾਂ ਹਾਂ, ਪਰ ਮੈਨੂੰ ਲੱਗਦਾ ਸੀ ਵੀ ਥੋੜਾ ਜਿਹਾ ਇੱਕ ਦੋ ਵਾਰੀ ਜਿੱਦਾਂ ਉਹਨੂੰ ਲੱਗਾ ਵੀ ਲੋੜ ਆ ਬਿਲਕੁਲ ਸਟੇ ਕਰਨ ਦੀ, ਚਾਹ ਪੀਣ ਦੀ। ਹਾਂਜੀ ਹਾਂਜੀ, ਪਾਣੀ ਧਾਣੀ ਪੀਣੇ। ਸੀ ਮਾਰਟ ਤੇ ਆਏ ਆ ਜੀ, ਸੀ ਮਾਰਟ ਤੇ ਹੁਣ ਅਸੀਂ ਚਾਹ ਪੀਨੇ ਆ। ਹਾਂਜੀ, ਕਾਫੀ ਵੀ ਮਿਲੇਗੀ, ਚਾਹ ਵੀ ਮਿਲੇਗੀ। ਮੈਂ ਕਾਫੀ ਪੀ ਲਈ। ਤੁਸੀਂ ਕਾਫੀ ਲੈ ਲਓ। ਡਾਕਟਰ ਸਾਹਿਬ ਕਿੱਧਰ ਗਏ? ਇਹ ਹੈ ਜੀ ਕਲਰ ਕਹਾਰ ਰੈਸਟ ਏਰੀਆ, ਜਿੱਥੇ ਹੁਣ ਚੱਲੇਗੀ ਕੋਈ ਨਹੀਂ। ਇੱਕ ਹੀ ਕਾਫੀ ਕਰਨੀ ਆ, ਕਿੱਦਾਂ ਨਹੀਂ ਕੋਈ ਆਈ ਲਜ਼ਤ? ਹਾਂਜੀ, ਵਧੀਆ ਕਾਫੀ ਵਧੀਆ ਕਾਫੀ ਹੈ। ਹਾਂ। ਤੇ ਮਾੜ ਤੇ ਫਿਰਦੇ ਇੱਕ ਚੀਜ਼ ਨਜ਼ਰ ਆਈ। ਅਸੀਂ ਆ ਦੇਖਿਆ, ਇਹ ਕੀ ਚੀਜ਼ ਹੈ? ਪਿਸਟਲ। ਪੁੱਛਿਆ ਤੇ ਕਹਿੰਦੇ ਪਿਸਟਲ ਨਹੀਂ, ਇਹ ਕਲਮ ਹੈ, ਯਾਨੀ ਕਿ ਪੈਨ ਆ। ਇੱਕ ਚੀਜ਼ ਆ, ਸਵਾਲ ਇਹ ਪੈਦਾ ਹੁੰਦਾ ਕਿ ਹਥਿਆਰਾਂ ਨੂੰ ਅਸੀਂ ਕਿਸ ਤਰ੍ਹਾਂ ਕਲਮ ਨਾਲ ਜੋੜ ਸਕਦੇ ਹਾਂ? ਕਿਉਂ ਜੀ, ਤੁਹਾਡੇ ਕੀ ਵਿਚਾਰ ਆ? ਦੇਖੋ ਜੀ, ਜੇ ਅਸੀਂ ਬੱਚੇ ਨੂੰ ਬਚਪਨ ਦੇ ਵਿੱਚ ਹੀ ਇਹ ਚੀਜ਼ਾਂ ਮਤਲਬ ਇੱਕ ਹਥਿਆਰ ਅਸੀਂ ਅਟਰੈਕਟ ਕਰ ਰਹੇ ਹਾਂ ਵੀ ਹਥਿਆਰ ਲੈ, ਉਹਦੇ ਦਿਮਾਗ ਦੇ ਵਿੱਚ ਫਿਰ ਇਹ ਹਥਿਆਰ ਹੀ ਰਹਿਣਗੇ। ਹੈ ਹਾਂ, ਜਦੋਂ ਵੱਡਾ ਹੋਊਗਾ ਉਹ ਹਥਿਆਰਾਂ ਵੱਲ ਹੀ ਜਾਊਗਾ। ਔਰ ਬਦਕਿਸਮਤੀ ਨਾਲ ਅਸੀਂ ਈਦ ਸ਼ਬਰਾਤ ਤੇ ਬੱਚਿਆਂ ਨੂੰ ਹਥਿਆਰ ਲੈ ਕੇ ਦਿੰਦੇ ਆ ਉਹਨੂੰ ਖੁਸ਼ ਕਰਨ ਲਈ, ਔਰ ਮਾਰਕੀਟਾਂ ਵਿੱਚ ਬਣ ਕੇ ਆਉਂਦੇ, ਦੁਕਾਨਾਂ ਤੇ ਬਣ ਕੇ ਆਉਂਦੇ ਆ, ਔਰ ਅਸੀਂ ਉਹਨਾਂ ਨੂੰ ਉਹਦਾ ਬਚਪਨ ਜਿਹੜਾ ਨਾ ਉਹ ਹਥਿਆਰਾਂ ਦੇ ਵਿੱਚ ਉਹਨਾਂ ਨੂੰ ਐਂਟਰਟੇਨ ਕਰਨ ਲਈ ਖਿਲੌਣੇ ਦੇ ਤੌਰ ਤੇ ਲੈ ਕੇ ਦਿੰਦੇ ਆ। ਮੈਂ ਸਮਝਦਾ ਕਿ ਇਹ ਬਦਬਖਤੀ ਆ। ਸ਼ੁਰੂ ਤੋਂ ਬੱਚਿਆਂ ਦੇ ਦਿਮਾਗ 'ਚ ਹਥਿਆਰ, ਜਦੋਂ ਨਕਲੀ ਲੈਣਾ ਉਸ ਤੋਂ ਬਾਅਦ ਉਹਨੇ ਅਸਲੀ ਦੀ ਵੀ ਡਿਮਾਂਡ ਕਰਨੀ ਆ। ਉੱਪਰੋਂ ਰਹੀ ਸਹੀ ਕਸਰ ਜਿਹੜੇ ਸਾਡੇ ਅੱਜ ਕੱਲ੍ਹ ਦੇ ਸਿੰਗਰ ਆ ਉਹ ਕੱਢੀ ਜਾਂਦੇ ਆ। ਉਹਨਾਂ ਕੋਲ ਚੱਕ ਨਹੀਂ ਹੁੰਦੀ, ਲੇਕਿਨ ਉਹ ਸ਼ੋਅ ਜ਼ਰੂਰ ਕਰਾਉਂਦੇ ਆ। ਅਸੀਅਤ ਕੀ ਹੈ ਜੀ? ਬੱਚਿਆਂ ਦੇ ਖਿਡੌਣੇ ਵੀ ਕਾਫੀ ਆ। ਹਾਂਜੀ, ਸ਼ੋਪੀਸ ਟਾਈਪ ਹੀ ਹੈ। ਬਹੁਤ ਖੂਬਸੂਰਤ ਪਲੇਸ ਹੈ ਜੀ, ਬੜੀ ਜ਼ਬਰਦਸਤ ਜਗ੍ਹਾ, ਜਿੱਥੇ ਆ ਕੇ ਤੁਸੀਂ ਸਟੇ ਕਰ ਸਕਦੇ ਹੋ। ਕਲਰ ਕਹਾਰ ਇੱਕ ਖੂਬਸੂਰਤ ਏਰੀਆ, ਹਰ ਚੀਜ਼ ਉੱਥੇ ਮਿਲਦੀ ਹੈ ਜੀ। ਲਓ ਜੀ, ਚਾਹ ਕਾਫੀ ਪੀ ਲਈ ਹੈ ਤੇ ਇੱਥੋਂ ਹੁਣ ਅਸੀਂ ਨਿਕਲ ਲੱਗੇ ਅੱਗੇ ਹਸਨ ਅਬਦਾਲ ਪੰਜਾ ਸਾਹਿਬ ਲਈ। ਇਸਲਾਮਾਬਾਦ ਵੀ ਰੁਕਾਂਗੇ, ਨਾ ਹੋਇਆ ਵਾਪਸੀ ਤੇ ਤੁਹਾਨੂੰ ਦਿਖਾਵਾਂਗੇ, ਇਸਲਾਮਾਬਾਦ ਦੀ ਸੈਰ ਕਰਾਵਾਂਗੇ ਜੀ। ਤੇ ਹੁਣ ਦੁਆ ਕਰੋ ਅੱਲਾਹ ਪਾਕ ਸਾਨੂੰ ਖੈਰ ਖੈਰੀਅਤ ਨਾਲ ਪਹੁੰਚਾਵੇ ਜੀ। ਡਾਕਟਰ ਸਾਹਿਬ ਨੇ ਚੀਜ਼ ਹੀ ਕਰਾਤੀ ਆ। ਹੋ ਗਿਆ ਕਾਇਮ? ਹਾਂਜੀ, ਚਲੋ ਠੀਕ ਹੈ। ਕਾਫੀ ਲੰਬਾ ਸਫ਼ਰ ਕਰਨ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ। ਇੱਥੇ ਅਸੀਂ ਤੁਹਾਨੂੰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਤੁਸੀਂ ਸ਼ਾਇਦ ਪਹਿਲੇ ਨਾ ਦੇਖੀਆਂ ਉਹ ਦਿਖਾਉਂਦੇ ਹਾਂ ਜੀ। ਇਹ ਉਹਨਾਂ ਨੇ ਪੂਰਾ ਇੱਕ ਨਕਸ਼ਾ ਬਣਾਇਆ ਹੋਇਆ, ਜਿੱਥੇ ਜੋੜਾ ਘਰ ਨੀਅਰ ਮੇਨ ਐਂਟਰੈਂਸ। ਇਹ ਦੇਖ ਲਓ ਜੀ, ਇਹ ਬਹੁਤ ਮਤਲਬ ਜ਼ਬਰਦਸਤ ਇੱਕ ਡਿਸਿਪਲਿਨਡ ਜਿਹੜਾ ਨਾ ਜੀ ਇੱਥੇ ਇਹਨਾਂ ਦਾ ਨਿਜ਼ਾਮ ਆ ਪੂਰਾ। ਬਾਕੀ ਆ ਤੁਸੀਂ ਬਿਲਡਿੰਗ ਦੇਖੋ, ਕੁਦਰਤੀ ਇੱਕ ਨਾ ਢਾਈ ਐਸੀ ਹੈ, ਬਹੁਤ ਖੂਬਸੂਰਤ ਲੱਗਦੀ ਹੈ ਦੇਖਣ ਨੂੰ। ਇੱਥੇ ਜਦੋਂ ਵੀ ਆਈਦਾ ਬੜਾ ਮਤਲਬ ਸਕੂਨ ਮਿਲਦਾ। ਇਹ ਦੇਖ ਲਓ ਜੀ, SOPs ਲਿਖੀਆਂ ਹੋਈਆਂ। गुरुद्वारा साहबान में कार सेवा करवाने की SOPs, मुख्तलिफ चीज़ां जिहड़ियां उन्होंने मैंशन कीतियां हुई हैं, जिहदे विच उन्होंने शरायत जवाबत जो भी है ना वो सारा कुछ लिखा हुआ है जी। गुरुद्वारा पंजा साहब हसन अब्दाल सरदार बलराज सिंह संधू होना दे नाल असीं पहुंचे हैं जी। बिल्डिंग्स केयर टेकर ऑफिस, पानी बहुत वधिया ठंडा, और ये मछलियाँ वो भी तुहानूं असीं दिखाने हैं। ਇਹ ਵੇਖੋ ਜੀ ਸਰੋਵਰ ਸਾਹਿਬ ਦੇ ਵਿੱਚ, ਸਰੋਵਰ ਸਾਹਿਬ ਦੇ ਵਿੱਚ ਮਛਲੀਆਂ ਜਿਹੜੀਆਂ ਕਾਫੀ ਬੜੀਆਂ ਆ, ਔਰ ਇਹ ਇਨਸਾਨ ਦੋਸਤ ਮਛਲੀਆਂ ਜੀ, ਕਹਿੰਦੀਆਂ ਘੱਟ ਨਹੀਂ ਹੈਗੀਆਂ। ਸਰਦਾਰ ਸਾਹਿਬ ਵੀ ਆ ਗਏ ਜਿੱਥੋਂ ਇਸ਼ਨਾਨ ਕਰਕੇ ਪੰਜਾ ਸਾਹਿਬ ਦੇ, ਜਿੱਥੇ ਨਿਸ਼ਾਨ ਲੱਗਾ ਪੰਜਾ ਦਾ। ਇਹ
ਮਰਿਆਦਾ ਲਿਖੀ ਹੋਈ ਹੈ ਜੀ। ਇਹ ਬਿਲਕੁਲ ਜੀ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ ਜਿਹੜੇ ਲੋਕਾਂ ਨੇ ਆਪਣਾ ਸੇਵਾ ਕੀਤੀ ਸੀ, ਇਹ ਉਸ ਵਕਤ ਦੇ ਨਾਮ ਲਿਖੇ ਹੋਏ ਆ ਜੀ। ਤੋੜੋ ਤੋੜ ਜਿੰਨੀਆਂ ਪਲੇਟਾਂ ਲੱਗੀਆਂ ਉਹਨਾਂ ਦੇ ਨਾਮ ਲਿਖੇ ਹੋਏ ਆ, ਤੁਹਾਨੂੰ ਨਜ਼ਰ ਆ ਰਹੇ ਆ। ਬਹੁਤ ਜ਼ਿਆਦਾ ਹੈ, ਪੜ੍ਹਨੇ ਮੁਸ਼ਕਿਲ ਹੋ ਜਾਣੇ ਆ, ਲੇਕਿਨ ਤੁਹਾਨੂੰ ਦਿਖਾ ਦਿੰਨੇ ਆ। ਉਦੋਂ ਕੋਈ 1 ਰੁਪਈਆ, ਕੋਈ 10 ਰੁਪਈਏ, ਕੋਈ 100 ਵਾਲੇ ਵੀ ਵੇਲੇ ਟਾਵੇਂ ਹੈਗੇ ਆ, ਲੇਕਿਨ ਬਹੁਤੇ ਨਾ 10-10 ਰੁਪਈਆਂ ਵਾਲੇ ਜਿਹਨਾਂ ਉਸ ਵਕਤ 11 ਰੁਪਏ 15 ਰੁਪਏ, ਉਸ ਵਕਤ ਇੰਨੀ ਰਕਮ ਦੀ ਬੜੀ ਅਹਿਮੀਅਤ ਸੀ। ਭਲਿਆਂ ਸਮੇਂ ਦੀਆਂ ਗੱਲਾਂ, ਜਦੋਂ ਇੰਨੀ ਰਕਮ ਦੀ ਕਹਿੰਦੇ ਮੱਝ ਵੀ ਆ ਜਾਂਦੀ ਹੁੰਦੀ ਸੀਗੀ। ਹੁਣ ਤੇ ਸਮਾਂ ਹੀ ਬਦਲ ਗਿਆ, ਲੇਕਿਨ ਇਹ ਆ ਕਿ ਉਸ ਵਕਤ ਇਹ ਦੇਖੋ ਵੀ 10-10 ਰੁਪਈਏ ਕਰਕੇ ਐਸਾ ਸ਼ਾਨਦਾਰ ਗੁਰਦੁਆਰਾ ਤਾਮੀਰ ਹੋਇਆ ਸੀ, ਜਿਹੜਾ ਆਪਣੀ ਮਿਸਾਲ ਆਪ ਹੈ। ਇਹ ਉੱਪਰ ਕੜਿਆ ਆਪਣਾ ਲੱਗਾ ਆ ਘੰਟਾ, ਟੱਲ ਵੀ ਜਿਹਨੂੰ ਕਿਹਾ ਜਾ ਸਕਦਾ ਆ। ਅਗਰ ਕੋਈ ਲਫ਼ਜ਼ ਬੋਲਣ 'ਚ ਗਲਤੀ ਲੱਗ ਗਈ ਤਾਂ ਮਾਫੀ ਚਾਹੁੰਦੇ ਆ। ਮਜ਼ਹਬੀ ਮਕਾਮਾਤ ਜਿਹੜੇ ਆ ਉਹਨਾਂ ਦੇ ਵਿੱਚ ਕਈ ਵਾਰੀ ਉਹ ਚੀਜ਼ਾਂ ਦੇ ਨਾਮ ਹੋਰ ਹੁੰਦੇ, ਲੇਕਿਨ ਸਾਡੇ ਕੋਲ ਲਾ ਇਲਮੀ ਦੀ ਵਜ੍ਹਾ ਤੋਂ ਕੁਛ ਹੋਰ ਲੈ ਜਾਂਦੇ ਆ। ਇਸ ਕਰਕੇ ਅਸੀਂ ਭਾਈ ਦੀ ਪੇਸ਼ਗੀ ਮਾਜ਼ਰਤ ਕਰਦੇ ਹਾਂ ਅਗਰ ਕੋਈ ਗਲਤ ਨਾਮ ਲਿਆ ਗਿਆ। ਕੋਸ਼ਿਸ਼ ਕਰੀਦੀ ਆ ਕਿ ਇੱਜ਼ਤ ਤਕੱਦਸ ਜਿਹੜਾ ਪਮਾਲ ਨਾ ਹੋਵੇ। ਸਰਦਾਰ ਸਾਹਿਬ ਕਰਿਆਂ ਦਾ ਵਿਜ਼ਿਟ ਜੀ? ਹਾਂਜੀ ਕਰਾਂ। ਦਰਸ਼ਨ ਕਰ ਲਏ? ਹਾਂ ਬਿਲਕੁਲ ਬਿਲਕੁਲ, ਗੁਰੂ ਸਾਹਿਬ ਨੇ ਕਰਾਏ ਆ। ਅੱਛਾ ਜੀ, ਗੁਰੂ ਸਾਹਿਬ ਨੇ ਕਰਵਾਏ ਆ। ਹਾਂਜੀ, ਅਸੀਂ ਤਾਂ ਉਹਨਾਂ ਦੇ ਹੁਕਮ ਦੇ ਬੱਦੇ ਇੱਥੇ ਕਿਆ ਬਾਤ ਹੈ। ਆਉਣੇ। ਚਲੋ ਆਓ ਹੁਣ ਆਪਾਂ ਦਫ਼ਤਰ 10 ਮਿੰਟ ਬਹਿੰਦੇ ਆ ਜੀ। ਬਹੁਤ ਆਪਣੇ ਆਪ ਨੂੰ ਮਨ ਭਾਗਾ ਸਮਝਦੇ ਆ ਜਿਹੜੇ ਅਸੀਂ ਦਰਸ਼ਨ ਕਰ ਰਹੇ ਹਾਂ। ਕਿਆ ਬਾਤ ਹੈ। ਹਰ ਇੱਕ ਸਿੱਖ ਨੂੰ ਆਉਣਾ ਚਾਹੀਦਾ ਵੀ ਆ, ਆਂਦੇ ਵੀ ਆ ਜੀ, ਜਿਹਨਾਂ ਨੂੰ ਮੌਕਾ ਮਿਲਦਾ ਉਹ ਆਂਦੇ ਵੀ ਆ। ਬਾਕੀ ਇਹ ਆ ਕਿ ਜਿਹੜੇ ਬੰਦੇ ਅਸੀਂ ਦੇਖੀਦਾ ਨਾ ਕਮੈਂਟ ਦੇ ਵਿੱਚ ਬੜੇ ਤਰਸਦੇ ਆ ਦੇਖ ਕੇ, ਬਿਲਡਿੰਗ ਨੂੰ ਦੇਖ ਕੇ, ਸਾਰਾ ਚੀਜ਼ਾਂ ਦੇਖ ਕੇ ਉਹਨਾਂ ਦਾ ਦਿਲ ਕਰਦਾ ਵੀ ਅਸੀਂ ਇੱਥੇ ਕਿਉਂ ਨਹੀਂ ਪਹੁੰਚੇ ਹੈਗੇ। ਗੇਂਦੇ ਦੇ ਫੁੱਲ ਲੱਗੇ ਹੋਏ ਜੀ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਈ ਵੀ ਗੁਰਦੁਆਰਾ ਹੋਊਗਾ ਉੱਥੇ ਗੇਂਦੇ ਦੇ ਫੁੱਲ ਜਿਹੜੇ ਨਾ ਉਹ ਅਕਸਰ ਤੁਹਾਨੂੰ ਲੱਗੇ ਹੋਏ ਨਜ਼ਰ ਆਉਣਗੇ। ਲੇਕਿਨ ਅਸੀਂ ਇੱਕ ਬੰਦੇ ਨੂੰ ਪੁੱਛਿਆ ਸੀ ਕਿ ਇਹਦੀ ਵਜ੍ਹਾ ਕੀ ਆ, ਉਹ ਦੱਸ ਨਹੀਂ ਸਕੇ। ਅਗਰ ਤੁਹਾਨੂੰ ਪਤਾ ਹੋਇਆ ਤਾਂ ਤੁਸੀਂ ਜ਼ਰੂਰ ਦੱਸੋ ਵੀ ਇਹ ਗੇਂਦੇ ਦੇ ਫੁੱਲ ਜਿਹੜੇ ਇਹਨਾਂ ਦੀ ਕੀ ਮਤਲਬ ਵਜ੍ਹਾ ਹੈ ਕਿ ਜਿਹੜੇ ਹਰ ਗੁਰਦੁਆਰੇ ਵਿੱਚ ਇਹ ਲਾਏ ਜਾਂਦੇ ਆ। ਔਰ ਸੋਹਣੇ ਵੀ ਲੱਗਦੇ ਆ, ਬਹੁਤ ਸੋਹਣੇ ਲੱਗਦੇ ਆ। ਇਹ ਛੋਟੇ ਛੋਟੇ ਬੱਚੇ ਜਿਹੜੇ ਆ ਜੀ ਇਹ ਵੀ ਖੇਡਣ ਡਏ ਆ। ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ, ਇਧਰਲੀ ਸਾਈਡ ਤੇ ਲੰਗਰਖਾਨਾ ਬਣਿਆ ਹੋਇਆ ਜੀ। ਤੇ ਇਹ ਜਿਹੜਾ ਪਾਣੀ ਜਿਹੜਾ ਉੱਥੋਂ ਆ ਰਿਹਾ ਉਹ ਪਾਣੀ ਇੱਧਰੋਂ ਨਿਕਲ ਰਿਹਾ ਜੀ ਵਾਪਸ। ਲੰਗਰ ਹਾਲ ਬਣਿਆ ਹੋਇਆ ਜੀ ਇਧਰਲੀ ਸਾਈਡ ਤੇ। ਅਸੀਂ ਹੁਣ ਤੁਹਾਨੂੰ ਦਿਖਾਣੇ ਆ, ਲੰਗਰ ਵੀ ਛਕਾਂਗੇ। ਉਹ ਦੇਖੋ ਜੀ ਪਹਾੜੀ, ਵਾਹ ਜੀ ਵਾਹ। वली कंधारी लंगर भी चलता है, वो दुकान है, और जो भी जाता है उधर चिल्ला का जगह बना हुआ चिल्ला का जी जगह वली कंधारी दी। एक ये देखो जी कितनी दूर है। ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਗੁਰਦੁਆਰੇ ਆ, ਜਿਨ੍ਹਾਂ ਵਿੱਚ ਮੇਨ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਆ ਜੀ। ਉੱਥੇ ਇਸ ਤੋਂ ਇਲਾਵਾ ਹੋਰ ਗੁਰਦੁਆਰੇ ਵੀ ਹੈਗੇ ਆ। ਇਸ ਦੇ ਨਾਲ ਨਾਲ ਸੱਚਾ ਸੌਦਾ ਸਾਹਿਬ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ। ਲੇਕਿਨ ਪੰਜਾ ਸਾਹਿਬ ਹਸਨ ਅਬਦਾਲ ਇਹ ਜਿਹੜਾ ਗੁਰਦੁਆਰਾ ਇਹ ਵੀ ਆਪਣੀ ਖੂਬਸੂਰਤੀ ਦੇ ਲਿਹਾਜ਼ ਦੇ ਨਾਲ ਬਹੁਤ ਮੁਨਫਰਿਦ ਹੈ। ਇਹਦੀ ਬਣਾਵਟ, ਇਹਦਾ ਸਟਰਕਚਰ ਦੇਖਣ ਦੇ ਕਾਬਲ ਹੈ ਜੀ। ਜਿਹੜੇ ਵੀ ਸਾਡੇ ਸਰਦਾਰ ਵੀਰ ਚੜ੍ਹਦੇ ਪੰਜਾਬ ਤੋਂ ਪਾਕਿਸਤਾਨ ਯਾਤਰਾ ਤੇ ਆਉਂਦੇ ਆ, ਬਾਕੀ ਗੁਰਦੁਆਰੇ ਵੀ ਘੁੰਮਦੇ ਆ, ਤੇ ਬਹੁਤ ਸਾਰੇ ਬੰਦੇ ਜਿਹੜੇ ਇੱਧਰ ਆਉਣ ਤੋਂ ਕਦੇ ਅਵਾਇਡ ਕਰ ਜਾਂਦੇ ਆ। ਸਫ਼ਰ ਕਾਫੀ ਲੰਬਾ ਚੌੜਾ ਆ, ਲੇਕਿਨ ਮੈਂ ਸਮਝਦਾ ਕਿ ਉਹਨਾਂ ਨੂੰ ਆਉਣਾ ਚਾਹੀਦਾ ਔਰ ਇਹ ਖੂਬਸੂਰਤੀ ਔਰ ਇੱਥੇ ਦੇ ਇੰਤਜ਼ਾਮਾਤ ਲਾਜ਼ਮੀ ਦੇਖਣੇ ਚਾਹੀਦੇ ਆ। ਹਸਨ ਅਬਦਾਲ ਪੰਜਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਇਸਲਾਮਾਬਾਦ ਲਈ ਵਾਪਸੀ ਕੀਤੀ ਹੈ ਜੀ। ਇੱਥੇ ਅਸੀਂ ਰਾਸਤੇ ਦੇ ਵਿੱਚ ਜੋ ਵੀ ਖੂਬਸੂਰਤੀ ਆ ਪਾਕਿਸਤਾਨ ਦੀ ਉਹ ਵੀ ਤੁਹਾਡੇ ਰੂਬਰੂ ਕਰਨੀ ਆ। ਜਾਂਦਿਆਂ ਜਾਂਦਿਆਂ ਸਫ਼ਰ ਦਾ ਜਿਹੜਾ ਨਜ਼ਾਰਾ ਤੁਸੀਂ ਕਰੋ ਸਾਡੇ ਨਾਲ। ਇਹ ਟੈਕਸਲਾ ਜਿਹੜਾ ਇੱਕ ਸ਼ਹਿਰ ਆਉਂਦਾ ਜੀ ਰਾਸਤੇ ਦੇ ਵਿੱਚ, ਬਹੁਤ ਖੂਬਸੂਰਤ ਸ਼ਹਿਰ। ਬਾਹਰੋਂ ਬਾਹਰੋਂ ਦਾ ਨਜ਼ਾਰਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੋਟਰਵੇ ਤੋਂ। ਬਹੁਤ ਖੂਬਸੂਰਤ ਪਹਾੜੀ ਇਲਾਕੇ ਔਰ ਬਿਲਡਿੰਗਾਂ। ਇਹ ਉਹਨਾਂ ਲੋਕਾਂ ਲਈ ਜਿਹੜੇ ਲੋਕ ਇਹ ਸਮਝਦੇ ਆ ਕਿ ਪਾਕਿਸਤਾਨ ਦੇ ਵਿੱਚ ਲੋਕ ਸਾਡੇ ਭੋਲੇ ਭਾਈ ਸਮਝਦੇ ਆ ਵਿੱਚ ਬਹੁਤ ਸਾਰੇ ਕੱਚੇ ਮਕਾਨਾਂ 'ਚ ਰਹਿੰਦੇ ਆ। ਅੱਜ ਦੀ ਵੀਡੀਓ ਅਸੀਂ ਉਹਨਾਂ ਲਈ ਵੀ ਡੈਡੀਕੇਟ ਕਰਾਂਗੇ ਜੀ
ਕਿ ਕੱਚੇ ਮਕਾਨ ਤਾਂ ਚਲੋ ਮਾੜੇ ਬੰਦੇ ਜਿਹੜੇ ਹੈਗੇ ਉਹ ਰਹਿੰਦੇ ਆ, ਲੇਕਿਨ ਪਾਕਿਸਤਾਨ ਦੇ ਵਿੱਚ ਜਿਹੜੇ ਹੁਣ ਮਕਾਨ ਆ ਤੁਹਾਡੇ ਸਾਹਮਣੇ ਆ, ਇਹ ਲੋਕ ਇਸ ਤਰ੍ਹਾਂ ਦੇ ਮਕਾਨਾਂ ਵਿੱਚ ਵੀ ਰਹਿੰਦੇ ਆ। ਅਸੀਂ ਪਾਕਿਸਤਾਨ ਦੀ ਉਹ ਖੂਬਸੂਰਤੀ ਦਿਖਾਉਣ ਦੀ ਕੋਸ਼ਿਸ਼ ਕਰੀਦੀ ਆ ਆਪਣੇ ਵੀਡੀਓ ਰਾਹੀਂ, ਆਪਣੇ ਵਲੌਗ ਰਾਹੀਂ, ਜਿਹੜੀ ਆਮ ਲੋਕਾਂ ਦੀ ਨਜ਼ਰਾਂ ਤੋਂ ਦੂਰ ਹੈ। ਇਹ ਹੁਣ ਅਸੀਂ ਪਹੁੰਚ ਚੁੱਕੇ ਜੀ ਆਪਣਾ ਟੂਲ ਪਲਾਜ਼ਾ, ਤੇ ਇੱਥੋਂ ਅਸੀਂ ਫੀਸ ਦੇ ਕੇ ਟੂਲ ਪਲਾਜ਼ਾ ਦੀ ਜਿਹੜੀ ਬਣਦੀ ਆ ਫਿਰ ਇਸਲਾਮਾਬਾਦ ਜਾਵਾਂਗੇ ਜੀ। ਇਸਲਾਮਾਬਾਦ ਪਹੁੰਚ ਚੁੱਕੇ ਹਾਂ ਜੀ ਪੰਜਾ ਸਾਹਿਬ ਤੋਂ। ਇੱਥੇ ਸਾਡੇ ਨਾ ਇੱਕ ਦੋਸਤ ਹੈ ਇਜਾਜ਼ ਸਾਹਿਬ, ਸ਼ੇਖ ਇਜਾਜ਼ ਸਾਹਿਬ। ਇਹਨਾਂ ਕੋਲ ਪਿਛਲੀ ਵਾਰੀ ਵੀ ਆਏ ਸੀ ਸਰਦਾਰ, ਜਿਹੜੇ ਕੈਨੇਡਾ ਤੋਂ ਆਏ ਸੀ ਨਾ ਜੀ, ਉਹਨਾਂ ਨੇ ਇਹਨਾਂ ਕੋਲ ਸੂਟ ਵੀ ਲਏ ਸੀ, ਔਰ ਸੂਟ ਲੈਣ ਤੋਂ ਫੌਰੀ ਬਾਅਦ ਇਹਨਾਂ ਨੇ ਸਿਲਾਈ ਵੀ ਕਰਕੇ ਦਿੱਤੇ ਸੀ। ਤਕਰੀਬਨ 10-11 ਵਜੇ ਤੱਕ ਨਾ 6 ਸੂਟ ਸਿਲਾਈ ਕਰਤੇ ਸੀ। ਸਰਦਾਰ ਸਾਹਿਬ ਇੱਥੇ ਆਏ ਆ ਜੀ ਦੁਕਾਨ ਤੇ, ਹੁਣ ਕੱਪੜਾ ਦੇਖ ਰਹੇ ਆ। ਇਹ ਇਸਲਾਮਾਬਾਦ, ਇਹ ਏਰੀਆ ਕਿਹੜਾ ਜੀ? F10 ਮਰਕਜ਼, F10 ਮਰਕਜ਼। ਇਹ ਹੁਣ ਕੱਪੜੇ ਤੁਸੀਂ ਵੇਖੋ, ਬਹੁਤ ਆਲਾ ਕੱਪੜਾ, ਇਹਨਾਂ ਦਾ ਸਟਾਫ ਬਹੁਤ ਅੱਛਾ। ਸਰਦਾਰ ਸਾਹਿਬ ਪਸੰਦ ਕਰ ਰਹੇ, ਅਗਰ ਇਹਨਾਂ ਨੂੰ ਪਸੰਦ ਆਏ ਤਾਂ ਫਿਰ ਇਹਨਾਂ ਨੇ ਸਿਲਾਈ ਵੀ ਕਰਾ ਕੇ ਮੌਕੇ ਤੇ ਇਹਨਾਂ ਨੂੰ ਦੇ ਦੇਣੇ ਆ। ਬਹੁਤ ਸ਼ਾਨਦਾਰ ਕੱਪੜਾ ਮਿਲਦਾ ਹੈ ਇੱਥੋਂ। ਰੇਟ ਲੱਗੇ ਜੀ, ਦੇਖ ਸਕਦੇ ਹੋ ਤੁਸੀਂ। 2 ਪੀਸ ਸੂਟ 12,000, 3 ਪੀਸ ਸੂਟ 15,000। ਇਸੇ ਤਰ੍ਹਾਂ ਜੀ ਨਾਰਮਲ ਸਟਿਚਿੰਗ ਜਿਹੜੀ ਉਹ 2200 ਆ, ਡਿਜ਼ਾਈਨ ਵਾਲੀ ਜਿਹੜੀ ਉਹ 2500, ਡਬਲ ਸਟਿਚਿੰਗ ਜਿਹੜੀ ਉਹ ਵੀ 2500, ਟ੍ਰਿਪਲ ਦਾ ਵੀ 2500 ਹੀ ਆ। ਇੱਕ ਹੁੰਦੀ ਲੁਕੋ ਕੇ, ਉਹ ਥੋੜੀ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਹੁੰਦੀਆਂ, ਗੁੰਮ ਸਿਲਾਈ ਕਹਿੰਦੇ ਉਹਨੂੰ, ਉਹ ਮਹਿੰਗੀ ਆ। ਇਹ ਦੇਖੋ ਜੀ ਕੱਪੜੇ, ਇਹ ਬਹੁਤ ਵਧੀਆ ਕੱਪੜਾ, ਬਹੁਤ ਸ਼ਾਨਦਾਰ। ਉਹ ਵੇਖਦੇ ਜੀ ਸਰਦਾਰ ਸਾਹਿਬ ਨੂੰ ਪਸੰਦ ਆਉਂਦਾ ਪਾਕਿਸਤਾਨੀ ਕੱਪੜਾ ਕਿ ਨਹੀਂ। ਨਹੀਂ, ਇਹ ਤਕਰੀਬਨ ਨਹੀਂ ਏਡਾ ਫਰਕ ਪਏਗਾ। ਕਈ ਕੱਪੜੇ ਐਸੇ ਹੁੰਦੇ ਜਿੱਦਾਂ ਜਿੱਦਾਂ ਧੋਈ ਜਾਓ ਖਰਾਬ ਨਹੀਂ ਹੋਣਾ, ਉਦਾਂ ਬਿਹਤਰ ਹੋਈ ਜਾਂਦੇ ਆ। ਇਹ ਕਾਟਨ ਹੈ 100%। ਵੱਡ ਸਾਈਜ਼ ਦੇਖ ਰਹੇ ਆ ਜੀ ਤੁਸੀਂ F10 ਮਰਕਜ਼ ਦੇ ਵਿੱਚ ਦੁਕਾਨ। ਥੱਲੇ ਜਿਹੜਾ ਤੁਸੀਂ ਦੇਖਿਆ ਖੱਦਰ ਹੈ, ਇਹ ਖੱਦਰ ਆ। ਇਹ ਥੋੜਾ ਜਿਹਾ weight ਚ ਉਹਦੇ ਨਾਲੋਂ ਭਾਰਾ ਹੈ ਇਹਦੇ ਨਾਲੋਂ, ਲੇਕਿਨ ਹੈ ਵੀ 100% ਕਾਟਨ ਹੈ। ਇਹ ਪੈਂਟ ਸ਼ਰਟ ਵਾਲਾ ਕੱਪੜਾ ਜੀ, ਹਾਂਜੀ। ਵੈਸਕੋਟ ਵੀ ਬਣਾ ਲੈਂਦੇ ਲੋਕ, ਵੈਸਕੋਟ ਵੀ ਬਣ ਜਾਂਦੀ ਹੈ। F10 ਮਰਕਜ਼ ਦਾ ਬਾਹਰਲਾ ਵਿਊ ਵੀ ਅਸੀਂ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਤੁਹਾਨੂੰ। ਇੱਥੇ ਲੋਕ ਸ਼ਾਮ ਦਾ ਟਾਈਮ ਬਹੁਤ ਸਾਰੇ ਆਪਣਾ ਖਾਣ ਪੀਣ ਆਉਂਦੇ ਆ। ਇੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਖਾਣ ਪੀਣ ਦੇ, ਜਿਵੇਂ ਜੂਸ ਹੈ, ਫਾਸਟ ਫੂਡ ਹੈ, ਹੋਰ ਮੀਟ ਦੇ ਬਹੁਤ ਸਾਰੇ ਜਿਹੜੇ ਆਈਟਮਸ ਨੇ ਉਹ ਤੁਹਾਨੂੰ ਖਾਣ ਨੂੰ ਮਿਲਦੀਆਂ ਇੱਥੋਂ। ਤੇ ਕਾਫੀ ਲੋਕ ਜਿਹੜੇ ਇੱਥੇ ਆਉਂਦੇ ਆ, ਤੇ ਪਿਛਲੀ ਵਾਰੀ ਅਸੀਂ ਸਰਦਾਰ ਸਾਹਿਬ ਨੂੰ ਵੀ ਇੱਥੇ ਲੈ ਕੇ ਆਏ ਸੀ, ਤੇ ਅੱਜ ਵੀ ਇਹਨਾਂ ਨੂੰ ਲੈ ਕੇ ਆਏ ਆ। ਇਸਲਾਮਾਬਾਦ F10 ਮਰਕਜ਼ ਬਹੁਤ ਖੂਬਸੂਰਤ ਏਰੀਆ। ਔਰ ਇੱਥੇ ਅਸੀਂ ਇੱਕ ਤੁਹਾਨੂੰ ਦੱਸਦੇ ਜਾਂਦੇ ਕਿ ਸਾਨੂੰ ਦੇਖਣ ਨੂੰ ਬਰੋਕਲੀ ਮਿਲੀ, ਔਰ ਮੈਂ ਖਰੀਦ ਲਈ, ਕਿਉਂਕਿ ਸਾਡੇ ਬਾਕੀ ਸ਼ਹਿਰਾਂ 'ਚੋਂ ਬਰੋਕਲੀ ਨਹੀਂ ਮਿਲਦੀ ਹੈਗੀ। ਔਰ ਬਹੁਤ ਸਾਰੇ ਪਾਕਿਸਤਾਨੀਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਬਰੋਕਲੀ ਕਹਿੰਦੇ ਕਿਹਨੂੰ ਆ, ਲੇਕਿਨ ਬਹੁਤ ਮਹਿੰਗੀ ਦਿੱਤੀ ਇਹਨਾਂ ਨੇ। 250 ਰੁਪਏ ਪਾਈਆ ਇੱਕ ਸਬਜ਼ੀ ਹੈ ਜੀ। ਜਿਨ੍ਹਾਂ ਨੂੰ ਨਹੀਂ ਪਤਾ ਉਹ ਜਾਣ ਕੇ ਇਹ ਬਰੋਕਲੀ ਇੱਕ ਸਬਜ਼ੀ ਹੈ। ਘੁੰਮ ਘੁਮਾ ਕੇ ਪਹੁੰਚ ਗਏ ਜੀ ਅਸੀਂ ਗੈਸਟ ਹਾਊਸ, ਜਿੱਥੇ ਅਸੀਂ ਸਟੇ ਕਰਨਾ ਆ। ਇਸਲਾਮਾਬਾਦ ਦੇ ਵਿੱਚ ਹੈਗਾ ਕੰਟੀਨੈਂਟਲ ਗੈਸਟ ਹਾਊਸ, ਤੇ ਅੰਕਲ ਹੋਣੀ ਵੀ ਮੌਜੂਦ ਨੇ ਸਾਡੇ ਨਾਲ। ਸਾਡਾ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਜ਼ਰੂਰ ਸਾਨੂੰ ਦੱਸਿਓ, ਕਮੈਂਟ ਕਰਿਓ। ਮਿਲਦੇ ਹਾਂ ਕੱਲ੍ਹ ਨੂੰ ਨਵੇਂ ਵਲੌਗ ਦੇ ਨਾਲ। ਬਹੁਤ ਸ਼ੁਕਰੀਆ ਜੀ।